ਬਿਸ਼ਨੋਈ ਦੀ ਇੰਟਰਵਿਊ ਤੇ ਤੂਫਾਨ ਆਇਆ ਪਿਆ ਤੇ ਹੁਣ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਆਪਣਾ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਇਹ ਹੈ ਕਿ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੈ ਇਹ ਇੱਕ ਸਾਜ਼ਿਸ਼ ਦੇ ਤਹਿਤ ਕੀਤੀ ਗਈ ਹੈ। ਜੀ ਦੇਖੋ, ਹੁਣ ਜਿਹੜਾ ਕੋਈ ਪੀੜਤ ਧਿਰ ਆ ਉਹਨਾਂ ਜੀ ਦਾ ਆਪਣਾ ਪੁਆਇੰਟ ਆਫ ਵਿਊ ਹੁੰਦਾ ਹੈ। ਜੀ ਉਹਨਾਂ ਦੀ ਗੱਲ ਜਿਹੜੀ ਹੈ ਉਹ ਡੂੰਘਾਈ ਚ ਹੁੰਦੀ ਹੈ। ਉਹਨਾਂ ਨੂੰ ਜੋ ਲੱਗਦਾ ਉਹਨੂੰ ਆਪਾਂ ਦਰਕਿਨਾਰ ਨਹੀਂ ਕਰ ਸਕਦੇ, ਕਿਉਂਕਿ ਇਹਦੇ ਤੇ ਕੱਲ ਵੀ ਆਪਾਂ ਬਾਤ ਤਫਸੀਲ ਕੁਝ ਗੱਲਬਾਤ ਕੀਤੀ ਸੀਗੀ ਕਿ ਹਾਂਜੀ ਮਾਮਲਾ ਤਾਂ ਕੁਝ ਸ਼ੱਕੀ ਜਾਤ ਦਾ ਹੀ ਹੈ, ਹੂੰ ਪਰ ਹੁਣ ਕਿੰਨੇ ਕਰਵਾਈ ਇਹ ਨਹੀਂ ਸਪਸ਼ਟ ਹੋ ਰਿਹਾ। ਪੰਜਾਬ ਪੁਲਿਸ ਨੇ ਅੱਜ ਸਪਸ਼ਟੀਕਰਨ ਦਿੱਤਾ ਹੈ, ਜੀ ਕਿਉਂਕਿ ਜਿੱਦਣ ਇਹ ਇੰਟਰਵਿਊ ਟੈਲੀਕਾਸਟ ਹੋਈ ਹੈ ਉਹ ਤੋਂ ਅਗਲੇ ਦਿਨ ਹੀ ਐਸਆਈਟੀ ਦੇ ਮੁਖੀ ਜਿਹੜੇ ਆ ਤੇ ਐਸਐਸਪੀ ਮਾਨ ਸਾਹਿਬ ਚਲੇ ਗਏ ਸਨ ਇਹਨਾਂ ਦੇ ਘਰੇ, ਹੂੰ ਤੇ ਉਦੋਂ ਹੀ ਪਤਾ ਲੱਗ ਗਿਆ ਸੀਗਾ ਕਿ ਅਸਲ ਦੇ ਵਿੱਚ ਇਹ ਉੱਥੇ ਕਹਿ ਕੇ ਆਏ ਹੋਣੇ ਆ ਕਿ ਬਈ ਇੱਥੋਂ ਦੀ ਇੰਟਰਵਿਊ ਹੈ ਨਹੀਂ ਗੀ। ਅੱਜ ਵੀ ਇਹਨਾਂ ਨੇ ਪੀਸੀ ਕਰਕੇ ਇਹੋ ਹੀ ਕਿਹਾ ਕਿ ਦੇਖੋ ਇੱਥੋਂ ਦੀ ਇਹ ਇੰਟਰਵਿਊ ਨਹੀਂ, ਜੀ ਨਾਲ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਉਹਨਾਂ ਨੇ ਵਿਖਾਈਆਂ ਕਿ ਵੇਖੋ ਲਾਰੈਂਸ ਦਾ ਹੁਲੀਆ ਜਿਹੜਾ ਹੁਣ ਦਾ ਹੂੰ ਉਹ ਵੈਸਾ ਨਹੀਂ ਹੈ ਜੈਸਾ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ। ਜੀ ਪਰ ਜਿਹੜੀਆਂ ਫੋਟੋਆਂ ਇਹਨਾਂ ਨੇ ਕੀਤੀਆਂ ਨੇ ਵਾਇਰਲ, ਉਹਦੇ ਵਿੱਚ ਵੀ ਝੋ ਲਿਆ। ਇੱਕ 'ਚ ਮੁੱਛਾਂ ਬਹੁਤ ਛੋਟੀਆਂ ਨੇ, ਇੱਕ 'ਚ ਬਹੁਤ ਵੱਡੀਆਂ ਹੈ। ਤਾਂ ਇਹਦਾ ਮਤਲਬ ਹੈ ਕਿ ਇੱਕ ਦਿਨ 'ਚ ਹੀ ਮੁੱਛਾਂ ਦੀ ਗਰੋਥ ਇੰਨੀ ਹੈ, 2-4 ਦਿਨ 'ਚ ਹੀ ਮੁੱਛਾਂ ਦੀ ਗਰੋਥ ਇੰਨੀ ਹੈ। ਹੂੰ ਪਰ ਇਹ ਵੀਡੀਓ ਪੁਰਾਣਾ ਹੈ ਤੇ ਇੰਨਾ ਕੁ ਤੇ ਪੁਰਾਣਾ ਹੈਗਾ ਹੀ ਲੱਗਦਾ ਹੈ ਕਿ ਉਦੋਂ ਜੱਗੂ ਭਗਵਾਨਪੁਰੀਆ ਤੇ ਇਹਨਾਂ ਦੀ ਆਪਸ 'ਚ ਖੜਕੀ ਨਹੀਂ ਸੀ, ਜੀ ਕਿਉਂਕਿ ਉੱਥੇ ਜੱਗੂ ਭਗਵਾਨਪੁਰੀਆ ਦੇ ਨਾਲ ਉਹ ਗੱਲਬਾਤ ਕਰਦਾ ਹੈ। ਤਾਂ ਖੈਰ ਹੁਣ ਜੋ ਬਲਕੌਰ ਸਿੰਘ ਕਹਿ ਰਹੇ ਨੇ ਉਹ ਕਹਿ ਰਹੇ ਆ ਕਿ ਦੇਖੋ ਇਹ ਜਿਹੜੀ ਇੰਟਰਵਿਊ ਆ ਸਾਜ਼ਿਸ਼ ਤਹਿਤ ਕਰਵਾਈ ਗਈ ਆ। ਇੰਟਰਵਿਊ ਨੂੰ ਸੰਪਾਦਿਤ ਕਰਕੇ ਚਲਾਇਆ ਗਿਆ। ਜੀ ਨਾਲ ਉਹਨਾਂ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਕਾਫੀ ਕੁਤਾਹੀ ਵਰਤੀ, ਮੀਡੀਆ ਤੇ ਇਹ ਜਿਹੜੀ ਜਾਣਕਾਰੀ ਲੀਕ ਕੀਤੀ ਗਈ ਤੇ ਸਾਜ਼ਿਸ਼ਕਰਤਾ ਜਿਹੜੇ ਸੀ ਉਹ ਖੁਦ ਵੀ ਮੰਨੇ ਕਿ ਜਿਵੇਂ ਹੀ ਸਾਨੂੰ ਸੂਚਨਾ ਮਿਲੀ ਹੂੰ ਕਿ ਸਿਕਿਉਰਿਟੀ 'ਚ ਕਟੌਤੀ ਹੋ ਗਈ ਹੈ ਤਿਵੇਂ ਇਹ ਸਾਰਾ ਕੁਝ ਜਿਹੜਾ ਉਹ ਕਰ ਦਿੱਤਾ ਗਿਆ। ਤਾਂ ਮਤਲਬ ਕਿ ਉਹਨਾਂ ਨੇ ਬਕਾਇਦਾ ਪੀਸੀ ਕਰਕੇ ਦੋਸ਼ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਇਹੋ ਲਾਏ ਆ ਕਿ ਸਾਜ਼ਿਸ਼ਨ ਇਹ ਜਿਹੜੀ ਇੰਟਰਵਿਊ ਕੀਤੀ ਗਈ ਆ, ਕਿਉਂਕਿ ਸਿੱਧੂ ਮੂਸੇਵਾਲੇ ਦਾ ਕਿਰਦਾਰ ਨੂੰ ਇਹਨਾਂ ਨੇ ਪ੍ਰਭਾਵਿਤ ਕਰਨਾ ਸੀਗਾ। ਜੀ ਤਾਂ ਉਹਨਾਂ ਦਾ ਇਹ ਇਲਜ਼ਾਮ ਆ। ਪੰਜਾਬ ਪੁਲਿਸ ਨੇ ਫਿਰ ਅੱਜ ਡੀਜੀਪੀ ਦੀ ਅਗਵਾਈ ਦੇ ਵਿੱਚ ਪੀਸੀ ਕਰਕੇ ਕਿਹਾ ਕਿ ਨਹੀਂ ਅਜਿਹਾ ਨਹੀਂ ਹੈ। ਤੋ ਇਹ ਹੁਣ ਚੀਜ਼ਾਂ ਜਿਹੜੀਆਂ ਉਹ ਕੌਣ ਸਾਫ਼ ਕਰੇਗਾ, ਸਪਸ਼ਟ ਕਰੇਗਾ, ਕੁਝ ਵੀ ਪਤਾ ਨਹੀਂ ਲੱਗ ਰਿਹਾ ਹਾਲੇ। ਹੂੰ ਇਹ ਵੱਡੇ ਸਵਾਲ ਆ ਕਿ ਉਹ ਇੰਟਰਵਿਊ ਕਿੱਥੇ ਹੋਇਆ, ਕਿਉਂਕਿ ਰਾਜਸਥਾਨ ਵਾਲੇ ਕਹਿੰਦੇ ਕਿ ਜਦੋਂ ਸਾਡੇ ਕੋਲ ਆਇਆ ਸੀ ਉਦੋਂ ਉਹਦੇ ਵਾਲ ਛੋਟੇ ਛੋਟੇ ਸੀ, ਹੂੰ ਹੁਣ ਤੁਸੀਂ ਦੇਖ ਲਓ। ਜੀ ਤਾਂ ਇਹ ਇੰਟਰਵਿਊ ਕਦੋਂ ਹੋਇਆ ਇਹਦੇ ਬਾਰੇ ਕੱਖ ਨਹੀਂ ਪਤਾ। ਹੋ ਸਕਦਾ ਇੰਟਰਵਿਊ ਤੋਂ ਪਹਿਲਾਂ ਰਿਕਾਰਡਡ ਹੋਵੇ, ਕਿਉਂਕਿ ਪੰਜਾਬ ਦੀਆਂ ਜੇਲ੍ਹਾਂ 'ਚ ਮੈਂ ਇੱਕ ਚੀਜ਼ ਤੇ ਮੰਨ ਸਕਦਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਇਹਨਾਂ ਦਿਨਾਂ 'ਚ ਇੰਟਰਵਿਊ ਨਹੀਂ ਹੋਇਆ। ਇੱਕ ਤੇ ਉਹ ਜਿਹੜਾ ਗੋਇੰਦਵਾਲ ਵਾਲਾ ਗੈਂਗਵਾਰ ਸੀਗਾ ਉਹਦਾ ਕੋਈ ਜ਼ਿਕਰ ਨਹੀਂ ਹੈ। ਹੂੰ ਦੂਜੀ ਚੀਜ਼ ਇਹ ਆ ਕਿ ਇੰਨੀ ਜ਼ਿਆਦਾ ਇੱਥੇ ਹਲਚਲ ਹੈ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ, ਅਫਸਰ ਜਿਹੜੇ ਆ ਉਹ ਤੇ ਚੱਕ ਕੇ ਇਹਨਾਂ ਨੇ ਅੰਦਰ ਸੁੱਟਦੇ ਸੀਗੇ। ਜੀ ਇਤਿਹਾਸ 'ਚ ਪਹਿਲੀ ਵਾਰੀ ਹੋਣਾ ਹੈ ਕਿ ਸੁਪਰੀਡੈਂਟ ਛੁੱਟੀ ਤੇ ਹੋਵੇ ਤੇ ਚੱਕ ਕੇ ਜੇਲ੍ਹ 'ਚ ਪਾਤਾ ਹੋਵੇ। ਜੀ ਤੁਸੀਂ ਸੋਚ ਸਕਦੇ ਹੋ ਕੋਈ ਜੇਲ੍ਹ ਦਾ ਮੁਲਾਜ਼ਮ ਇਸ ਤਰ੍ਹਾਂ ਇੰਟਰਵਿਊ ਕਰਨ ਦੇਊਗਾ? ਹੂੰ ਕੋਈ ਲਾਰੈਂਸ ਤੇ ਜਾਂ ਫਿਰ ਜੇਲ੍ਹਾਂ ਹੀ ਜਿਹੜੀਆਂ ਕਹਿ ਲਓ ਕਿ ਆਊਟ ਆਫ ਕੰਟਰੋਲ ਹੋ ਗਈਆਂ ਨੇ। ਜੀ तो ये है कि कुछ भी स्पष्ट नहीं हो रहा, कुछ भी साफ नहीं हो रहा। साजिश हुण जे कीती है तो किसने कीती है, एक वड्डी गल मसला तो हुण यही है ना। सवाल इहो ही आ कि चाहे राजस्थान की जेल च होया चाहे पंजाब की जेल च होया, जिथों भी इंटरव्यू होया तो पुलिस कस्टडी च है ना, तो कित्थे दी है कस्टडी? ये भी हो सकता है कि जदों ओनू राजस्थान तो पंजाब या पंजाब तो राजस्थान जाया गया उदों रिकॉर्ड कर लिया होवे ਜੀ ਜਾਂ ਜਦੋਂ ਬਥੇਰੀ ਵਾਰੀ ਰਿਮਾਂਡ ਤੇ ਖੜਿਆ ਉਦੋਂ ਕਿਸੇ ਨੇ ਕਰਤਾ ਹੋਵੇ। ਇਹ ਚੀਜ਼ਾਂ ਜਿਹੜੀਆਂ ਨੇ ਹਾਲੇ ਕਹਿ ਲਓ ਅਸਪਸ਼ਟ ਨੇ, ਪਰ ਇਲਜ਼ਾਮ ਆਪਣੀ ਥਾਂ ਤੇ ਆ। ਪੰਜਾਬ ਵਾਲੇ ਕਹਿੰਦੇ ਆ ਕਿ ਸਾਡੇ ਇੱਥੇ ਨਹੀਂ ਹੋਇਆ, ਕਿਸੇ ਦੂਜੀ ਜੇਲ੍ਹ 'ਚ ਹੋਇਆ। ਉਹ ਕਹਿੰਦੇ ਕਿ ਸਾਡੇ ਨਹੀਂ ਹੋਇਆ, ਇਹ ਕਹਿੰਦੇ ਕਿ ਸਾਜ਼ਿਸ਼ਨ ਹੋਇਆ। ਹੁਣ ਜੋ ਵੀ ਹੋਇਆ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਪਰ ਉਸ ਇੰਟਰਵਿਊ ਨੂੰ ਗੌਰ ਨਾਲ ਸੁਣ ਤੇ ਇੱਕ ਚੀਜ਼ ਜਿਹੜੀ ਸਪਸ਼ਟ ਹੋ ਜਾਂਦੀ ਹੈ ਕਿ ਉਹਦੇ ਪਿੱਛੇ ਸ਼ਾਇਦ ਮੋਰ ਬੋਲ ਰਹੇ ਨੇ, ਮੋਰ ਜ਼ਿਆਦਾ ਰਾਜਸਥਾਨ 'ਚ ਨੇ। ਪੰਜਾਬ ਦੀ ਜਿਹੜੀ ਇਹ ਬਠਿੰਡਾ ਜੇਲ੍ਹ ਜਿਹੜੀ ਖਾਸ ਤੌਰ ਤੇ ਆ, ਇਹਦੇ ਵਿੱਚ ਇਦਾਂ ਦੀ ਸੰਭਾਵਨਾ ਲੱਗਦੀ ਨਹੀਂ, ਕਿਉਂਕਿ ਅਸੀਂ ਵੀ ਆਪਣੇ ਤੌਰ ਤੇ ਪਤਾ ਕੀਤਾ, ਕਹਿੰਦੇ ਕਿ ਇੱਥੇ ਜਿਹੜਾ ਨੈਟਵਰਕ ਆ ਉਹ ਬਿਲਕੁਲ ਜਾਮ ਲੈਂਦਾ ਹੈ। ਹੋ ਵੀ ਸਕਦਾ ਕੋਈ
करामात हो गई होवे, ऐसा भी कोई गल नहीं, पर जिन्ना को संभावी तौर ते अंदाजा लग रहा, अंदाजा यही लग रहा है कि ये इंटरव्यू हो सकता है रिमांड दौरान या आवाजाही दौरान ਜਾਂ ਕਿਸੇ ਹੋਰ ਸਟੇਟ ਦੀ ਜੇਲ੍ਹ 'ਚ ਵੀ ਹੋਇਆ ਹੋ ਸਕਦਾ। ਬਾਕੀ ਪੰਜਾਬ ਵਾਲੀ ਜੇਲ੍ਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼ਾਇਦ ਪਹਿਲਾਂ ਉਹ ਰਿਕਾਰਡ ਹੋ ਚੁੱਕਾ ਹੋਵੇ। ਪਰ ਜੇ ਪਹਿਲਾਂ ਰਿਕਾਰਡ ਹੋ ਚੁੱਕਾ ਸੀ, ਚੈਨਲ ਨੇ ਰੋਕਿਆ ਕਿਉਂ? ਇਹ ਵੀ ਇੱਕ ਵੱਡਾ ਸਵਾਲ ਹੈ ਨਾ ਜੀ।